ਜਾਂ ਸਿੰਗਰਾਂ ਨੂੰ ਲੈ ਲਈਏ ਜਾਂ ਐਥਲੀਟਸ ਜਿਹੜੇ ਵੀ ਸੈਲੀਬ੍ਰਿਟੀ ਨੇ ਪੰਜਾਬ ਦੇ, ਉਹਨਾਂ ਦਾ ਨਾਮ ਬਹੁਤ ਜਲਦੀ ਨਾ ਦੇਸ਼ ਵਿਰੋਧੀ ਕਹਿ ਕੇ ਜੋੜ ਦਿੱਤਾ ਜਾਂਦਾ। ਲੇਕਿਨ ਇੱਦਾਂ ਦੇ ਕਿਸੇ ਸਿੰਗਰ ਦੇ ਦਿਲ ਦੇ ਵਿੱਚ ਕੋਈ ਭਾਵਨਾ ਨਹੀਂ ਹੈਗੀ, ਖਾਸ ਕਰਕੇ ਖਾਸ ਤੌਰ ਤੇ ਪੰਜਾਬੀਆਂ ਦੇ। ਬਿਲਕੁਲ ਸਾਡਾ ਹਿੰਦੁਸਤਾਨ ਹੈ, ਪੰਜਾਬ ਹੈ, ਅਸੀਂ ਉਹਦਾ ਪਾਰਟ ਹਾਂ। ਇੱਥੇ ਤੱਕ ਪਹੁੰਚਣਾ ਸੌਖਾ ਨਹੀਂ ਸੀਗਾ। 1 ਸਾਲ ਪਹਿਲਾਂ ਸਰਜਰੀ ਹੋਈ ਸੀ ਮੇਰੀ, ਜਿਹਦੇ ਕਰਕੇ ਬਹੁਤ ਕਠਿਨਾਈਆਂ ਆਈਆਂ। ਮੈਂ ਤਾਂ ਬੱਲੇ ਬੱਲੇ ਕਰਾਤੀ, ਤੁਸੀਂ ਵੀ ਕਰਾ ਦਿਓ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਸਾਡੇ ਨਾਲ ਏਸ਼ੀਅਨ ਗੇਮਸ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਕੇ ਪਰਤੀ ਹੋਈ ਹਰਮਿਲਨ ਕੌਰ ਬੈਂਸ ਹੋਣੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦਾ ਕਿਹੋ ਜਿਹਾ ਸਫ਼ਰ ਰਿਹਾ, ਕੀ ਕੁਝ ਮਾਈਂਡ ਦੇ ਵਿੱਚ ਚੱਲ ਰਿਹਾ ਸੀ, ਉਹ ਸਾਰਾ ਕੁਝ ਜਾਣਾਂਗੇ। ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ, ਸਭ ਨੇ ਬਹੁਤ ਪਿਆਰ ਦਿੱਤਾ ਤੇ ਇੱਥੇ ਤੱਕ ਪਹੁੰਚਣਾ ਸੌਖਾ ਨਹੀਂ ਸੀਗਾ। 1 ਸਾਲ ਪਹਿਲਾਂ ਸਰਜਰੀ ਹੋਈ ਸੀ ਮੇਰੀ, ਜਿਹਦੇ ਕਰਕੇ ਬਹੁਤ ਕਠਿਨਾਈਆਂ ਆਈਆਂ। ਲੇਕਿਨ ਸ਼ੁਕਰ ਉਸ ਪਰਮਾਤਮਾ ਦਾ, ਕਦੀ ਮਨ 'ਚ ਇਹ ਨਹੀਂ ਆਇਆ ਕਿ ਜੇ ਨਾ ਹੋਇਆ। ਇਹ ਹੋਇਆ, ਇੱਦਾਂ ਆ ਰਿਹਾ ਸੀ ਕਿ ਹੁਣ ਆਪਰੇਸ਼ਨ ਹੋ ਗਿਆ, ਜੋ ਦਿੱਕਤ ਸੀ ਉਹ ਦੂਰ ਹੋ ਗਈ, ਹੁਣ ਹੋਰ ਅੱਛਾ ਪਰਫਾਰਮ ਕਰੂੰਗੀ। ਅਤੇ ਉੱਦਾਂ ਹੀ ਹੋਇਆ। ਮੇਰਾ ਮੇਨ ਇਵੈਂਟ 1500 ਸੀ, ਪਹਿਲਾਂ ਹੋ ਗਿਆ ਸੀ, ਬਹੁਤ ਰਿਲੈਕਸ ਹੋ ਗਈ ਸੀ। ਲੇਕਿਨ ਸਭ ਨੇ ਬਹੁਤ ਜ਼ਿਆਦਾ ਟੈਨਸ਼ਨ ਦੇ ਦਿੱਤੀ ਬਾਅਦ 'ਚ। ਸਭ ਦੀ ਉਮੀਦਾਂ ਜ਼ਿਆਦਾ ਵੱਧ ਗਈਆਂ ਸੀ, ਸਭ ਦੇ ਫੋਕਸ ਹੋ ਗਏ ਸੀ ਕਿ ਹਰਮਿਲਨ ਮੈਂ 800 ਵੀ ਦੌੜ ਰਹੀ ਹੈ, ਅਤੇ ਉਹਦੇ ਕਰਕੇ ਮੈਨੂੰ 800 ਲਈ ਹੋਰ ਵੀ ਸੀਰੀਅਸ ਹੋਣਾ ਪਿਆ। ਅਤੇ ਕਿਤੇ ਨਾ ਕਿਤੇ ਇਹ ਵੀ ਪਤਾ ਸੀ ਮੈਨੂੰ ਕਿ 800 ਮੀਟਰ ਟਫ ਹੋਣ ਵਾਲੀ ਕਾਫੀ ਜ਼ਿਆਦਾ, ਅਤੇ ਉਹਦੀ ਇੱਕ ਤਰਫਾ ਤਿਆਰੀ ਨਾ ਕਰਕੇ ਵੀ ਉਹ 'ਚ ਮੈਡਲ ਦੇਣਾ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ? ਵਾਟ ਵਾਸ ਗੋਇੰਗ ਥਰੂ ਯੂਅਰ ਮਾਈਂਡ ਵੈਨ ਯੂ ਵਾਸ ਔਨ ਦਾ ਟਰੈਕ? ਟੂ ਬੀ ਵੈਰੀ ਓਨੈਸਟ, ਆਈ ਜਸਟ ਫਰੀ ਆਫ ਮਾਈਂਡ। ਮੇਰਾ ਇੰਨਾ ਜ਼ਿਆਦਾ ਬਰਡਨ ਨਹੀਂ ਹੁੰਦਾ ਜਦੋਂ ਮੈਂ ਰੇਸ ਲਾਉਣ ਜਾਂਦੀ ਹਾਂ। ਅਤੇ ਮੇਰੇ ਓਪੋਨੈਂਟ ਵੀ ਪੁੱਛਦੇ ਨੇ, ਮੇਰੇ ਫਰੈਂਡ ਸਰਕਲ ਪੁੱਛਦੇ ਕਿ ਇਹਨਾਂ ਕੰਮ ਕਿੱਦਾਂ ਰਹਿ ਲੈਂਦੀ ਆ। ਅਤੇ ਬਸ ਇਹ ਸੀਗਾ ਕਿ ਜਾ ਰਹੀ ਹਾਂ ਰੇਸ ਲਾਉਣ, ਮੈਡਲ ਜਿੱਤਣਾ ਆ। ਅਤੇ ਜੋ ਰੇਸ ਹੈ ਉਸ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲਣਾ ਆ, ਕਿਉਂਕਿ ਐਕਟਿਵ ਰਹਿਣਾ ਜ਼ਿਆਦਾ ਇੰਪੋਰਟੈਂਟ ਹੈ ਇਨ ਰੇਸ। ਜਦੋਂ ਇਹੋ ਜਿਹਾ ਮੁਕਾਮ 'ਤੇ ਵਿਅਕਤੀ ਪਹੁੰਚ ਜਾਂਦਾ, ਫਿਰ ਅਗਲੀ ਹੁਣ ਕੀ ਆਸ ਰੱਖਣ ਪੰਜਾਬੀ ਜਾਂ ਦੇਸ਼ ਵਾਸੀ ਤੁਹਾਡੇ ਕੋਲੋਂ ਕਿ ਅਗਲਾ ਹੁਣ ਮੁਕਾਮ ਜਾਂ ਟੀਚਾ ਹਰਮਿਲਨ ਨੇ ਕਿਹੜਾ ਮਿੱਥਿਆ ਹੋਇਆ? ਮੇਰੇ ਕੋਲੋਂ ਹੀ ਨਹੀਂ, ਪੂਰੇ ਜਿੰਨੇ ਵੀ ਆਪਣੇ ਐਥਲੀਟ ਨੇ, ਸਭ ਦੇ ਕੋਲੋਂ ਇਹ ਆਸ ਹੋਣੀ ਚਾਹੀਦੀ ਹੈ ਕਿ ਜਿਹੜੀ ਅਪਕਮਿੰਗ ਓਲੰਪਿਕਸ ਆ ਉਹਦੇ ਵਿੱਚ ਜ਼ਰੂਰ ਮੈਡਲ ਦੇਣ, ਅਤੇ ਜ਼ਰੂਰ ਮੈਡਲ ਦੇਣ ਉਹਦੇ ਵਿੱਚ, ਅਤੇ ਅੱਛਾ ਪਰਫਾਰਮ ਕਰਨ, ਪੰਜਾਬ ਦਾ ਨਾਮ ਹੋਰ ਉੱਚਾ ਕਰਨ। ਜੀ, ਇੱਕ ਗੱਲ ਇੱਥੇ ਜ਼ਰੂਰ ਕਰਨੀ ਚਾਹਾਂਗੇ, 31 ਜਾਂ 32 ਮੈਡਲ ਸਿਰਫ ਪੰਜਾਬ ਦੀ ਝੋਲੀ ਦੇ ਵਿੱਚ ਪਏ ਨੇ, ਅਤੇ ਉਸ ਦੇ ਵਿੱਚ ਕਈ ਵਾਰੀ ਇੱਕ ਨਾ ਸ਼ੰਕਾ ਬਹੁਤ ਆ ਜਾਂਦਾ, ਜਾਂ ਸਿੰਗਰਾਂ ਨੂੰ ਲੈ ਲਈਏ ਜਾਂ ਐਥਲੀਟਸ ਜਿਹੜੇ ਵੀ ਸੈਲੀਬ੍ਰਿਟੀ ਨੇ ਪੰਜਾਬ ਦੇ, ਉਹਨਾਂ ਦਾ ਨਾਮ ਬਹੁਤ ਜਲਦੀ ਨਾ ਦੇਸ਼ ਵਿਰੋਧੀ ਕਹਿ ਕੇ ਜੋੜ ਦਿੱਤਾ ਜਾਂਦਾ। ਤੁਸੀਂ ਇਸ ਪ੍ਰਤੀ ਕੀ ਸੋਚਦੇ ਹੋ? ਇਸ ਪ੍ਰਤੀ ਕੀ ਕਹਿਣਾ ਚਾਹੋਗੇ ਕਿ ਸਾਰੇ ਐਥਲੀਟ ਜਾਂ ਸਿੰਗਰ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਬਦਨਾਮ ਕੀਤਾ ਜਾਂਦਾ, ਉਹਦੇ 'ਤੇ ਕੀ ਟਿੱਪਣੀ ਕਰੋਗੇ? ਕਿਉਂਕਿ 32 ਮੈਡਲ ਸਿਰਫ ਪੰਜਾਬ ਦੇ। ਸਭ ਤੋਂ ਪਹਿਲੀ ਗੱਲ ਤਾਂ ਮੇਰੇ ਨਾਲ ਇੱਦਾਂ ਦਾ ਨਹੀਂ ਹੋਇਆ ਕੋਈ ਇੰਸੀਡੈਂਟ, ਸਭ ਨੇ ਬਹੁਤ ਪਿਆਰ ਦਿੱਤਾ, ਪਰ ਜੋ ਮੈਨੂੰ ਪੰਜਾਬ 'ਚੋਂ ਪਿਆਰ ਮਿਲਿਆ ਉਹ ਕੁਛ ਜ਼ਿਆਦਾ ਹੀ ਮਿਲਿਆ। ਬਿਲਕੁਲ, ਅਤੇ ਲੱਕੀਲੀ ਇੱਦਾਂ ਦਾ ਹਾਲੇ ਕੁਛ ਨਹੀਂ ਹੋਇਆ, ਪਰ ਜਿੱਦਾਂ ਦਾ ਹੋਇਆ ਵੀ ਆ ਤਾਂ ਮੈਂ ਕਹਿਣਾ ਚਾਹੂੰਗੀ ਕਿ ਕਿਵੇਂ ਆਪਣੇ ਸਿੰਗਰਸ ਨਾਲ ਜਾਂ ਐਥਲੀਟਸ ਨਾਲ ਜਾਂ ਹੋਰ ਜਿਹੜੇ ਕ੍ਰਿਕਟਰ ਵੀ ਨੇ, ਅਰਸ਼ਦੀਪ ਸਿੰਘ ਦਾ ਅਸੀਂ ਵੇਖਿਆ ਇੱਕ ਕੈਚ ਛੱਡ ਦੇਣ ਕਰਕੇ ਉਹਨਾਂ ਦੇ ਨਾਲ ਕਿੰਨਾ ਕੁਝ ਹੋਇਆ। ਤੁਸੀਂ ਸੋਸ਼ਲ ਮੀਡੀਆ 'ਤੇ ਤਾਂ ਵਿਚਰਦੇ ਹੋ। ਹਾਂ ਬਿਲਕੁਲ, ਇਹ ਸਭ ਹੁੰਦਾ ਜ਼ਰੂਰ ਹੈ, ਲੇਕਿਨ ਜਦੋਂ ਅਸੀਂ ਇਹ ਵੀ ਦੇਖਿਆ ਜਾਵੇ ਕਿ ਸਭ ਤੋਂ ਪਹਿਲਾਂ ਅਸੀਂ ਦੌੜੇ ਵੀ ਤਾਂ ਝੰਡੇ ਦੇ ਕੋਲ ਸੀ। ਇੱਕ ਥਕਾਵਟ ਹੁੰਦੀ ਹੈ ਇੱਕ ਦੌੜਨ ਤੋਂ ਬਾਅਦ, ਉਹ ਅਸੀਂ ਬਿਲਕੁਲ ਭੁੱਲ ਗਏ ਸੀ ਜਦੋਂ ਅਸੀਂ ਆਪਣਾ ਇੱਕ ਝੰਡਾ ਫੜਨਾ ਸੀ। ਅਤੇ ਮੈਨੂੰ ਨਹੀਂ ਲੱਗਦਾ ਕਿ ਐਸੀ ਕੋਈ ਚੀਜ਼ ਜੋ ਇਨਸਾਨ ਉਸ ਟਾਈਮ 'ਤੇ ਹੋ ਰਿਹਾ ਹੁੰਦਾ। ਮੈਨੂੰ ਪਤਾ ਕਿ ਕਾਫੀ ਸਿੰਗਰਾਂ ਨਾਲ ਵੀ ਇਹ ਚੀਜ਼ ਹੋ ਰਹੀ ਆ, ਲੇਕਿਨ ਇੱਦਾਂ ਦੇ ਕਿਸੇ ਸਿੰਗਰ ਦੇ ਦਿਲ ਦੇ ਵਿੱਚ ਕੋਈ ਭਾਵਨਾ ਨਹੀਂ ਹੈਗੀ, ਖਾਸ ਕਰਕੇ ਪੰਜਾਬੀ, ਖਾਸ ਤੌਰ 'ਤੇ ਪੰਜਾਬੀਆਂ ਦੇ। ਬਿਲਕੁਲ ਸਾਡਾ ਹਿੰਦੁਸਤਾਨ ਹੈ, ਪੰਜਾਬ ਹੈ, ਅਸੀਂ ਉਹਦਾ ਪਾਰਟ ਹਾਂ। ਸਾਨੂੰ ਫਕਰ ਜ਼ਰੂਰ ਹੈ, ਅਸੀਂ ਪੰਜਾਬੀ ਹਾਂ, ਉਹ ਰਹੇਗਾ ਵੀ, ਮਾਣ ਵਾਲੀ ਗੱਲ ਹੈ। ਪਹਿਲਾਂ ਤਾਂ ਇੰਡੀਅਨ, ਸਭ ਤੋਂ ਪਹਿਲਾਂ ਇੰਡੀਅਨ ਹੈ। ਜੀ ਜੀ। ਸੋ ਇਸੇ ਦੇ ਨਾਲ ਹੁਣ ਜਿਹੜੀ ਤੁਸੀਂ 2 ਸਾਲ ਪਹਿਲਾਂ ਵੀ ਇੱਕ ਤੁਹਾਡੀ ਕਲਿੱਪ ਵਾਇਰਲ ਹੋ ਰਹੀ ਸੀ, ਜਿਸ ਦੇ ਵਿੱਚ ਤੁਸੀਂ ਪਟਿਆਲਾ 'ਚ ਤੁਹਾਨੂੰ ਸਨਮਾਨਿਤ ਕੀਤਾ ਗਿਆ। ਮੰਗ ਉਸ ਸਮੇਂ ਵੀ ਸਿੰਥੈਟਿਕ ਟਰੈਕ ਦੀ ਸੀ ਅਤੇ ਮੰਗ ਹੁਣ ਵੀ ਸਿੰਥੈਟਿਕ ਟਰੈਕ ਦੀ ਹੈ। 2 ਸਾਲ ਦਾ ਸਮਾਂ ਹੋ ਗਿਆ, 1.5 ਸਾਲ ਪੌਣੇ 2 ਸਾਲ ਦਾ ਪੰਜਾਬ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਿਆ। ਅੱਜ ਵਾਅਦਾ ਹੋਇਆ, ਕੀ ਲੱਗਦਾ ਹੈ ਉਸ ਨੂੰ ਬੂਰ ਪਾਊਗਾ? ਅਤੇ ਜਿਹੜੀ ਗੱਲ ਤੁਸੀਂ ਆਪਣੇ ਖੇਡ ਮੰਤਰੀ ਸਾਹਿਬ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹੀ ਸੀ ਕਿ ਸਾਨੂੰ ਤਾਨਾ ਵੱਜਿਆ, ਉਹ ਤਾਨੇ ਨੂੰ ਵੀ ਬਣੂ ਕੁਛ? ਮੈਨੂੰ ਉਮੀਦ ਬਿਲਕੁਲ ਹੈ, ਕਿਉਂਕਿ ਅੱਜ ਤੋਂ ਪਹਿਲਾਂ ਸਾਨੂੰ ਕਦੀ ਤਿਆਰੀ ਲਈ ਪੈਸੇ ਨਹੀਂ ਮਿਲੇ ਸੀ। ਇਸ ਵਾਰ ਸਾਨੂੰ ਤਿਆਰੀ ਲਈ ਜ਼ਰੂਰ ਪੈਸੇ ਮਿਲੇ ਸੀ, ਅਤੇ ਉਹ ਚੇਂਜ ਹੈ। ਅਤੇ ਉਸ ਟਾਈਮ ਟਰੈਕ ਦਾ ਕੋਈ ਵਾਅਦਾ ਨਹੀਂ ਸੀਗਾ, ਇਸ ਵਾਰ ਤਾਂ ਵਾਅਦਾ ਕਰਕੇ ਗਏ ਨੇ। ਮੈਨੂੰ ਲੱਗਦਾ ਬਿਲਕੁਲ ਹੋਏਗਾ, ਅਤੇ ਬਿਲਕੁਲ ਗਰੰਟੀ ਦੇ ਕੇ ਗਏ ਨੇ ਇਸ ਵਾਰ ਤਾਂ।
ਫੈਮਿਲੀ ਤੋਂ ਕਿਹੋ ਜੀ ਸਪੋਰਟ ਮਿਲੀ ਪੂਰੇ ਇਵੈਂਟ ਦੇ ਦੌਰਾਨ ਜਿਹੜਾ ਇਹ ਇਵੈਂਟ ਵਿੱਚ ਰਿਹਾ? ਇੱਥੇ ਤੱਕ ਲੈ ਕੇ ਉਹ ਆਏ ਨੇ, ਉਹਨਾਂ ਦੇ ਡ੍ਰੀਮ ਸੀਗਾ, ਮੇਰਾ ਤਾਂ ਇਹ ਸੁਪਨਾ ਸੀਗਾ ਵੀ ਨਹੀਂ। ਤੇ ਉੱਥੇ ਉਸ ਫੈਮਿਲੀ ਵੱਲੋਂ ਕੋਈ ਬੈਕਪੁੱਲ ਨਹੀਂ ਸੀਗਾ। ਜੀ ਨਹੀਂ, ਜਦੋਂ ਤੁਸੀਂ ਚਾਈਨਾ ਦੇ ਵਿੱਚ ਸੀ, ਤੁਸੀਂ ਦੌੜਨਾ ਸੀ, ਉਸ ਤੋਂ ਪਹਿਲਾਂ ਆਖਰੀ ਕਿਹਦੇ ਨਾਲ ਗੱਲਬਾਤ ਹੋਈ ਸੀ ਤੇ ਕਿਹੋ ਜੀ ਗੱਲਬਾਤ ਹੋਈ ਸੀ? ਮੇਰਾ ਐਕਚੁਅਲੀ ਮੈਂ ਰੇਸ ਤੋਂ ਪਹਿਲਾਂ ਕਿਸੇ ਨਾਲ ਗੱਲ ਨਹੀਂ ਕਰਦੀ। ਪਹਿਲਾਂ ਕਰਦੀ ਹੁੰਦੀ ਜਦੋਂ ਛੋਟੀ ਸੀ, ਲੇਕਿਨ ਉਸ ਟਾਈਮ ਕਿਉਂਕਿ ਜੋ ਪਾਪਾ ਨੇ ਕੁਝ ਗੱਲਾਂ ਕਹਿ ਦੇਣੀਆਂ, ਮੰਮੀ ਨੇ ਕਹਿ ਦੇਣੀਆਂ, ਉਹ ਰੇਸ ਦੇ ਟਾਈਮ ਦਿਮਾਗ 'ਚ ਘੁੰਮਦੀਆਂ ਨੇ। ਪਰ ਰੇਸ ਬਿਜ਼ਨਸ ਵੀ ਆ ਸਕਦੀ ਹੈ। ਬਿਲਕੁਲ, ਪਰ ਰੇਸ ਉਹਦਾ ਜਾਂਦੀ ਨਹੀਂ। ਫਿਰ ਤੁਹਾਡਾ ਦਿਮਾਗ ਉਸ ਟਾਈਮ ਕੰਮ ਨਹੀਂ ਕਰ ਸਕਦਾ ਕਿ ਸੋਚ ਕੇ ਤਾਂ ਇਹ ਗਈ ਸੀ, ਹੋ ਕੀ ਗਿਆ। ਤਾਂ ਬੈਸਟ ਇਹੀ ਹੈ ਕਿ ਸੋਚ ਕੇ ਨਾ ਜਾਓ, ਕੁਝ ਜੋ ਰੇਸ 'ਚ ਚੱਲ ਰਿਹਾ ਉਹਦੇ ਅਕੋਰਡਿੰਗ ਆਪਣੇ ਨੂੰ ਢਾਲਿਆ ਜਾਵੇ। ਤੇ ਅਗਰ ਮੈਂ ਉਹ ਚੀਜ਼ ਦੇਖਾਂ ਤਾਂ ਫਿਰ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਕੇ ਗਈ ਸੀ। ਜੀ, ਸੋ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਇੱਕ ਵਾਰ ਮੁੜ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ। ਪੰਜਾਬੀਆਂ ਦੇ ਨਾਮ ਕੋਈ ਆਖਰੀ ਸੰਦੇਸ਼ ਤੁਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ? ਮੈਂ ਤਾਂ ਬੱਲੇ ਬੱਲੇ ਕਰਾਤੀ, ਤੁਸੀਂ ਵੀ ਕਰਾ ਦਿਓ। ਜੀ ਬਹੁਤ-ਬਹੁਤ ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਹਰਮਿਲਨ ਬੈਂਸ, ਜਿਹੜੇ ਕਿ ਹੁਣੇ-ਹੁਣੇ ਮੈਡਲ ਜਿੱਤ ਕੇ ਏਸ਼ੀਅਨ ਖੇਡਾਂ ਦੇ ਵਿੱਚ ਪੰਜਾਬ ਪਰਤੇ ਨੇ ਅਤੇ ਅੱਜ ਉਹਨਾਂ ਦਾ ਸਨਮਾਨ ਹੋਇਆ ਹੈ। ਅਤੇ ਤੁਸੀਂ ਵੀ ਵੇਖਦੇ ਰਹੋ ਪੰਜਾਬੀ ਰੇਡੀਓ USA। ਧੰਨਵਾਦ, ਸਤਿ ਸ਼੍ਰੀ ਅਕਾਲ।